ਸ਼ੇਰਾਂ ਦੀ ਖਬਰ ਜਿਹੜੀ ਇੱਕ ਆ ਰਹੀ ਆ, ਸਿਡਨੀ ਦਾ ਜਿਹੜਾ ਇੱਕ ਜ਼ੂ ਸੀਗਾ, ਤਰੋਂਗਾ ਜ਼ੂ, ਉੱਥੇ ਉਹਨਾਂ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਲਿਖਿਆ ਸੀਗਾ, ਜਿਸ ਦੇ ਵਿੱਚ ਇੱਕ ਐਗਜ਼ੀਬਿਟ ਦੇ ਵਿੱਚ ਜਿਹੜੇ ਸ਼ੇਰ ਸੀਗੇ ਉਹ ਤੇ ਉਸਦੇ ਬਾਹਰ-ਬਾਹਰ ਜਿਹੜੇ ਲੋਕ ਆ ਉਹਨਾਂ ਨੂੰ ਸੌਣ ਦਾ, ਕੈਂਪਿੰਗ ਕਰਨ ਦਾ ਜਿਹੜਾ ਇੱਕ ਮੌਕਾ ਦਿੱਤਾ ਗਿਆ ਸੀਗਾ। ਪਰ ਸਮਹਾਉ ਕਹਿੰਦੇ ਆ ਵੀ ਰਾਤ ਨੂੰ ਜਿਹੜੇ 5 ਉੱਥੋਂ ਦੇ ਜਿਹੜੇ ਸ਼ੇਰ ਸੀਗੇ ਉਸ ਐਗਜ਼ੀਬਿਟ ਦੇ ਵਿੱਚੋਂ ਭੱਜਣ 'ਚ ਕਾਮਯਾਬ ਹੋ ਗਏ ਤੇ ਲੋਕਾਂ 'ਚ ਜਿਹੜੀ ਆ ਫਿਰ ਉੱਥੇ ਜਿਹੜੀ ਭਗਦੜ ਜਿਹੜੀ ਆ ਉਹ ਮਚ ਗਈ। ਸੋ ਕਹਿੰਦੇ ਵੀ ਉਹ ਸ਼ੇਰ ਜਿੱਥੇ ਟੈਂਟ ਏਰੀਆ ਬਣਾਇਆ ਸੀ, ਲੋਕ ਸੌ ਰਹੇ ਸੀਗੇ, ਰੋਰ ਐਂਡ ਸਨੋਰ ਐਕਸਪੀਰੀਅੰਸ ਕਰਕੇ ਜਿਹੜਾ ਉੱਥੇ ਉਹਨਾਂ ਨੇ ਬਣਾਇਆ ਸੀਗਾ, ਉਹਨਾਂ ਟੈਂਟਸ ਵੱਲ ਨੂੰ ਜਿਹੜੇ ਉਹ ਭੱਜੇ, ਜਿਹੜੇ ਉਹ ਆਏ। ਪਰ ਕਹਿੰਦੇ ਵੀ ਤੁਰੰਤ ਉਹਨਾਂ ਨੂੰ ਜਿਹੜਾ ਉਹ ਪਤਾ ਲੱਗ ਗਿਆ, ਕੋਡ 1 ਉੱਥੇ ਉਹਨਾਂ ਨੇ ਲਾਇਆ ਤੇ ਲੋਕ ਟੈਂਟ ਚੋਂ ਨਿਕਲੇ ਤੇ ਭੱਜ ਕੇ ਸਾਰਾ ਸਮਾਨ ਸਮੂਨ ਛੱਡ ਕੇ ਫਿਰ ਓਬਵੀਅਸਲੀ ਭੱਜ ਕੇ ਜਿਹੜੀਆਂ ਡੋਰਸ ਦੇ ਬਿਹਾਈਂਡ ਬਿਲਡਿੰਗ ਦੇ ਵਿੱਚ ਜਿਹੜੇ ਉਹ ਵੜ ਗਏ। ਸੋ ਪਹਿਲਾਂ ਤਾਂ ਕਹਿੰਦੇ ਵੀ ਕਈ ਲੋਕਾਂ ਨੂੰ ਲੱਗਾ ਵੀ ਇਹ ਡਰਿਲ ਆ, ਪਰ ਬਾਅਦ ਦੇ ਵਿੱਚ ਕਹਿੰਦੇ ਵੀ ਸੀਰੀਅਸਨੈਸ ਜਿਹੜੀ ਉਹ ਪਤਾ ਲੱਗੀ। ਜਿਹੜਾ ਰੋਰ ਐਂਡ ਸਨੋਰ ਸੀਗਾ, ਸਨੋਰ ਤਾਂ ਵਿਚਾਰਿਆਂ ਦੇ ਘਰਾੜੇ ਨਾਲ ਟੁੱਟ ਗਏ, ਪਰ ਜਿਹੜੀ ਰੋਰ ਆ, ਦਹਾੜਾਂ ਜਿਹੜੀਆਂ ਉਹਨਾਂ ਨੂੰ ਜ਼ਰੂਰ ਸੁਣੀਆਂ। ਜੀ, ਅਗਲੀ ਖਬਰ ਜਿਸ ਤੋਂ ਤੁਸੀਂ ਦੱਸਿਆ ਸੀ ਵੈਲਸ ਫਾਰਗੋ ਮੌਰਗੇਜ ਦੇ ਸੰਬੰਧ ਦੇ ਵਿੱਚ ਦੱਸਦੇ ਜਾਈਏ। ਕਹਿੰਦੇ ਭਈ ਮੌਰਗੇਜ ਵੋਲੀਅਮ ਜਿਹੜਾ ਆ ਵੈਲਸ ਫਾਰਗੋ ਬੈਂਕ ਦੇ ਉੱਤੇ ਬਹੁਤ ਜ਼ਿਆਦਾ ਘਟ ਗਿਆ। ਚੌਥੇ ਕੁਆਰਟਰ ਦੇ ਸ਼ੁਰੂ ਦੇ ਹਫ਼ਤਿਆਂ ਦੇ ਵਿੱਚ 18,000 ਲੋਨ ਓਰੀਜੀਨੇਸ਼ਨ ਪਾਈਪਲਾਈਨ ਦੇ ਵਿੱਚ ਸੀਗੇ ਵੈਲਸ ਫਾਰਗੋ ਦੇ ਕੋਲ, ਜੋ ਕਿ 90% ਘੱਟ ਆ ਪਿਛਲੇ ਸਾਲ ਨਾਲੋਂ। ਸੋ ਇਹਦੇ ਨਾਲ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਵੈਲਸ ਫਾਰਗੋ ਦੇ EMPLOYEES ਨੂੰ ਲੇ ਆਫ ਕੀਤਾ ਜਾਊਗਾ। ਪਿਛਲੇ ਮਹੀਨਿਆਂ ਦੇ ਵਿੱਚ ਵੀ ਵੈਲਸ ਫਾਰਗੋ 'ਚ ਕਾਫੀ ਲੇ ਆਫ ਹੋਈ ਸੀ। ਕਹਿੰਦੇ ਵੀ ਬੋਰੋਇੰਗ ਕਾਸਟ 7% ਦੇ ਕਰੀਬ ਆ 30 ਸਾਲਾਂ ਦੀ ਲੋਨ ਦੀ, ਜੋ ਕਿ 3% ਤੋਂ ਲੈ ਕੇ 4% ਅਪ ਹੈਗਾ। ਤੇ ਅੱਜ ਫੇਰ ਫੈਡਰਲ ਰਿਜ਼ਰਵ ਬੋਰਡ ਨੇ ਮੇਬੀ 3 ਕੁਆਰਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਵਧਾ ਦੇਣਾ ਹੈ ਤੇ ਉਹਦੇ ਨਾਲ ਮੌਰਗੇਜ ਇੰਡਸਟਰੀ ਇੱਕ ਤਰ੍ਹਾਂ ਦੇ ਨਾਲ ਡੈਡ ਹੈਗੀ ਹੈ ਇਸ ਟਾਈਮ ਦੇ ਉੱਤੇ। ਜੇ ਤੁਸੀਂ ਦੇਖ ਲਓ ਵੀ 90% ਬਿਜ਼ਨਸ ਪਿਛਲੇ ਸਾਲ ਨਾਲੋਂ ਘੱਟ ਆ ਤਾਂ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਆ। ਇਸੇ ਤਰ੍ਹਾਂ ਰੌਕਟ ਮੌਰਗੇਜ ਆ, ਉਹ ਵੀ ਜਿਹੜੀ ਆ ਕੰਪਨੀ ਪੂਰੀ ਤਰ੍ਹਾਂ ਡੁੱਬੀ ਹੈਗੀ, ਉਹਨਾਂ ਨੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੇ ਆਫ ਕਰ ਦਿੱਤੀ ਆ। 6 ਵੱਡੀਆਂ US ਦੀਆਂ ਬੈਂਕਾਂ ਦੇ ਵਿੱਚੋਂ ਜੋ ਵੈਲਸ ਫਾਰਗੋ ਬੈਂਕ ਆ ਉਹ ਮੌਰਗੇਜ ਦੇ ਉੱਤੇ ਜ਼ਿਆਦਾ ਡਿਪੈਂਡ ਕਰਦੀ ਆ, ਕਿਉਂਕਿ ਲੋਨ ਦਿੰਦੀ ਆ, ਜੋ ਲੋਨ ਦਾ ਇੰਟਰਸਟ ਆਉਂਦਾ ਉਹਦੇ ਨਾਲ ਉਹਨਾਂ ਦਾ ਜਿਹੜਾ ਬਿਜ਼ਨਸ ਚੱਲਦਾ ਹੈਗਾ ਆ। CEO ਚਾਰਲੀ ਸ਼ਰਾਫ ਜੋ ਹੈਗੇ ਆ, ਉਹਨਾਂ ਨੇ ਕਹਿੰਦੇ ਵੀ ਅਸੀਂ ਬਿਜ਼ਨਸ ਪਾਲਿਸੀਜ਼ ਨੂੰ ਥੋੜਾ ਚੇਂਜ ਕਰਨਾ ਸ਼ੁਰੂ ਕੀਤਾ ਹੈਗਾ ਆ। ਅਕਤੂਬਰ ਮਹੀਨੇ ਦੇ ਵਿੱਚ ਇਨਵੈਸਟਰਸ ਨੇ ਵੀ ਵਾਰਨਿੰਗ ਦਿੱਤੀ ਸੀ ਵੀ ਹਾਊਸਿੰਗ ਮਾਰਕੀਟ ਬਹੁਤ ਸਲੋ ਚੱਲ ਰਹੀ ਆ, ਜਿਹਦੇ ਨਾਲ ਲੋਨ ਮੌਰਗੇਜ ਓਰੀਜੀਨੇਸ਼ਨ 60% ਡਿੱਗ ਸਕਦੀ 3rd ਕੁਆਰਟਰ 'ਚ, ਪਰ ਇਹ 90% ਉਹਨਾਂ ਦੀ ਜਿਹੜੀ ਆ ਡਿੱਗ ਗਈ ਹੈਗੀ ਆ ਵੈਲਸ ਫਾਰਗੋ ਦੀ। ਸੋ ਕਹਿੰਦੇ ਵੀ ਆਉਣ ਵਾਲੇ ਸਮੇਂ ਲਈ ਸਾਡਾ ਬਹੁਤ ਇਹ ਚੈਲੰਜ ਹੈਗਾ ਆ ਤੇ ਜੋ ਮੌਰਗੇਜ ਲੋਨ ਆਫੀਸਰਸ ਆ ਜਿਹੜੇ ਕਿ ਮੋਸਟਲੀ ਕਮਿਸ਼ਨ ਅਰਨ ਕਰਦੇ ਆ ਕਲੋਜ਼ਿੰਗ ਦਾ ਡੀਲਸ ਦੇ ਉੱਤੇ, ਤੇ ਉਹਨਾਂ ਦੀ ਗਿਣਤੀ 4,000 ਤੋਂ ਘੱਟ ਕੇ ਸਿਰਫ 2,000 ਰਹਿ ਜਾਊਗੀ। ਤੇ ਉਹਨਾਂ ਦਾ ਵੀ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਜਿਹੜਾ ਫਿਊਚਰ ਹੋਊਗਾ। ਇੱਕ ਟਾਈਮ ਦੇ ਉੱਤੇ ਕਹਿੰਦੇ ਭਈ 14,000 ਦੇ ਕਰੀਬ ਮੌਰਗੇਜ ਵਾਲੀ ਡਿਪਾਰਟਮੈਂਟ 'ਚ ਉਹਨਾਂ ਦੇ ਬੰਦੇ ਕੰਮ ਕਰਦੇ ਸੀ। ਟੋਟਲ ਵੈਲਸ ਫਾਰਗੋ ਦੇ EMPLOYEE 2,39,209 ਹੈਗੇ ਆ।